ਡਾਕਟਰ ਸਾਹਿਬ ਆਪਣਾ ਉਰਮਜ਼ ਦੀ ਅਸੀਂ ਗੱਲ ਕਰ ਰਹੇ ਸਾਂ ਔਰ ਮੈਂ ਆਪਣੇ ਇੰਟਰੋ 'ਚ ਵੀ ਦੱਸ ਚੁੱਕਾ ਕਿ ਜੀ बड़ा सख्त रद्दमल आ रहा है, स्पेशली चीन की तरफ कोल, बरतानिया, आस्ट्रेलिया ने भी और बहुत सारे ममालिक के उत्ते अपना रद्दमल दे रहे हैं। तो ये दस दो जोड़ा ये बंदिश या ब्लॉकेज वाली गल हो रही है, ये एक तो पूरी दुनिया यकीनन मुतासर होएगी और दूजा फिर किस तरह का रद्दमल जोड़ा है वो आ सकता है इन्होंने ममालिक की तरफ कोल, अमरीका के हवाले अमरीका नूं किस तरह का रद्दमल का सामना करना पै सकता है? शाह साहब दो चीज़ां ने, एक तो चाइना फैक्टर अमरीका की तुसी ਇਹ ਵੇਖਿਆ ਹੋਏਗਾ पिछली 5 ਸਾਲਾਂ तारीख 5 ਸਾਲਾਂ ਜ਼ੋਦ ਬੰਦੇ ਨੇ 2020 ਤੋਂ ਗਿਣ ਲਵੋਗੇ ਜਿਹੜੀਆਂ ਵੀ ਨੈਸ਼ਨਲ ਸਟ੍ਰੈਟਜੀ ਨੈਸ਼ਨਲ ਸਿਕਿਉਰਿਟੀ ਸਟ੍ਰੈਟਜੀ ਆ ਰਹੀ ਹੈ ਉਹ ਚਾਈਨਾ ਸੈਂਟਰਿਕ ਆ। ਔਰ ਤੋਂ ਪਹਿਲੇ ਹੁੰਦਾ ਸੀਗਾ ਕਿ ਟੈਰਰਿਜ਼ਮ ਨੰਬਰ 1 ਤੇ ਥ੍ਰੈਟ ਹੁੰਦਾ ਸੀ ਅਮਰੀਕਾ ਨੂੰ, ਠੀਕ ਹੈ। ਔਰ ਤੋਂ ਬਾਅਦ ਜਿਹੜੀ ਵੀ ਕੰਜ਼ੈਕਟਿਵ 2 ਸਾਲ ਬਾਅਦ ਸਟ੍ਰੈਟਜੀ ਦਿੱਤੀ ਇਹਨਾਂ ਨੇ ਉਹ ਨੈਸ਼ਨਲ ਸਿਕਿਉਰਿਟੀ ਸਟ੍ਰੈਟਜੀ, ਉਹਦੇ ਵਿੱਚ ਚਾਈਨਾ ਨੰਬਰ 1 ਥ੍ਰੈਟ ਰਿਹਾ। ਹੁਣ ਤੁਸੀਂ ਇਸ ਚੀਜ਼ ਤੋਂ ਅਖਜ਼ ਕਰ ਲਵੋ ਕਿ ਜੰਗ ਤੇ ਇਸ ਟਾਈਮ ਈਰਾਨ 'ਚ ਹੋ ਰਹੀ ਆ, ਲੇਕਿਨ ਚਾਈਨਾ ਦਾ ਇੰਟਰਸਟ ਵੀ ਬੜਾ ਸੀਰੀਅਸ ਕਿਸਮ ਦਾ ਮੁਤਾਸਰ ਹੋ ਰਿਹਾ ਵਾ। 40% ਤੋਂ ਵੀ ਜ਼ਿਆਦਾ એનર્ਜੀ ਚਾਈਨਾ ਦੀ ਇਥੋਂ ਸਟ੍ਰੇਟ ਆਫ ਹਾਰਮੁਜ਼ ਤੋਂ ਆਉਂਦੀ ਆ। ਅਮਰੀਕਾ ਦਾ ਸਦਰ ਇਸ ਟਾਈਮ ਇਹ ਸੋਚੀ ਖੜਾ ਕਿ ਅਗਰ ਆਪਾਂ ਇਹ ਤੇ ਕਬਜ਼ਾ ਕਰ ਲਈਏ ਨਾ, ਠੀਕ ਹੈ, ਤੇ ਇੱਕ ਤੀਰ ਨਾਲ ਦੋ ਸ਼ਿਕਾਰ ਹੋ ਜਾਣਗੇ। ਇੱਕ ਤੇ ਈਰਾਨ ਦਾ ਕਬਜ਼ਾ ਨਹੀਂ ਹੋਏਗਾ, ਅਮਰੀਕਾ ਦਾ ਕਬਜ਼ਾ ਹੋ ਜਾਏਗਾ। ਔਰ ਜਿਹੜਾ ਟੋਲ ਟੈਕਸ ਜਿਹੜਾ ਕਿ ਈਰਾਨ ਫਿਲਹਾਲ ਚਾਹ ਰਿਹਾ ਕਿ $2 ਬਿਲੀਅਨ ਪਰ ਸ਼ਿਪ ਅਸੀਂ ਵਸੂਲੀਏ, ਉਹ ਅਮਰੀਕਾ ਚਾਹੇ ਉਹਨੂੰ ਕਬਜ਼ਾ ਕਰਕੇ 4 ਮਿਲੀਅਨ ਲੈ ਲਵੇ, ਅਮਰੀਕਾ ਦੀ ਇਜਾਰਾਦਾਰੀ। ਦੂਸਰੀ ਚੀਜ਼ ਹੈ ਕਿ ਦੇਖੋ ਜੀ ਦੁਨੀਆ ਦੇ ਵਿੱਚ ਬੜੀ ਵਾਜ਼ੇ ਗੱਲ ਆ ਕਿ ਜਿਹੜੀਆਂ ਉੱਭਰਦੀਆਂ ਤਾਕਤਾਂ ਹੁੰਦੀਆਂ ਨਾ ਉਹਨਾਂ ਨੂੰ ਐਸਟੈਬਲਿਸ਼ ਤਾਕਤਾਂ ਥੱਲੇ ਦਬਾ ਕੇ ਰੱਖਦੀਆਂ ਨੇ। ਇਹਨੂੰ ਤੁਸੀਂ ਇੰਟਰਨੈਸ਼ਨਲ ਰਿਲੇਸ਼ਨ ਦੀ ਜ਼ੁਬਾਨ ਵਿੱਚ ਇਹ ਵੀ ਕਹਿ ਸਕਦੇ ਆ ਕਿ ਇੱਕ ਜਿਹੜਾ ਐਸਟੈਬਲਿਸ਼ਡ ਹੈਜਮੋਨ ਆ ਉਹਨੇ ਐਮਰਜਿੰਗ ਤਾਕਤ ਨੂੰ ਰੋਕਣਾ ਹੁੰਦਾ। ਉਹਦੇ ਵਿੱਚ ਦੁਨੀਆ ਦੇ ਵੱਡੇ ਵੱਡੇ ਸਕਾਲਰਾਂ ਨੇ ਬੜੇ ਕੰਮ ਕੀਤੇ ਨੇ, ਥੂਸੀਡੀਡੀਜ਼ ਟ੍ਰੈਪ ਦੇ ਨਾਮ ਤੋਂ ਵੀ ਕਹਿੰਦੇ ਨੇ। ਮਕਸਦ ਇਹ ਵਾ ਕਿ ਅਮਰੀਕਾ ਕਦੀ ਵੀ ਨਹੀਂ ਚਾਹੇਗਾ ਕਿ ਚਾਈਨਾ ਦਾ ਭਲਾ ਹੋ ਜਾਵੇ। ਉਹ ਤੁਹਾਡੇ ਸਾਹਮਣੇ ਹੈ। ਜਿਹੜੀ ਵੀ ਚੀਜ਼ ਹੁੰਦੀ ਹੈ ਵੈਨੇਜ਼ੁਏਲਾ ਦੇ ਵਿੱਚ ਜਾ ਕੇ ਉਹਨਾਂ ਦਾ ਸਦਰ ਅਗਵਾ ਕਰਕੇ ਵਾਪਸ ਲੈ ਆਂਦਾ, ਉਹਦੇ ਵਿੱਚ ਐਨਰਜੀ ਦਾ ਇੰਟਰਸਟ। ਉਹ ਕਹਿੰਦੇ ਨੇ ਕਿ ਜਿਹੜੀ ਐਨਰਜੀ ਚਾਈਨਾ ਨੂੰ ਜਾ ਰਹੀ ਹੈ ਉਹਨੂੰ ਡਿਸਰਪਟ ਕਰੋ ਔਰ ਅਮਰੀਕਾ ਨੂੰ ਔਰ ਚਾਈਨੀਜ਼ ਇਨਫਲੂਐਂਸ ਜਿਹੜਾ ਵਾ ਅਮਰੀਕਨ ਕੰਟੀਨੈਂਟਸ ਤੇ ਬਰਦਾਸ਼ਤ ਹੀ ਨਹੀਂ ਹੈਗਾ। ਇੱਕ ਬਹੁਤ ਪਹਿਲੇ ਮੋਨਰੋ ਡਾਕਟਰੀਨ ਦਿੱਤੀ ਸੀ ਅਮਰੀਕਾ ਨੇ। ਮੋਨਰੋ ਡਾਕਟਰੀਨ ਦਾ ਮਤਲਬ ਇਹ ਸੀਗਾ ਦੁਨੀਆ ਦਾ ਕਿੱਡਾ ਵੀ ਕੋਈ ਮੁਲਕ ਹੋਵੇ ਉਹਦਾ ਅਮਰੀਕਾ ਦੇ ਕੰਟੀਨੈਂਟ 'ਚ ਇਨਫਲੂਐਂਸ ਨਹੀਂ ਹੁੰਦਾ ਨਾ। ਤੇ ਤੁਸੀਂ ਉਹਨੂੰ ਮੋਨਰੋ ਡਾਕਟਰੀਨ ਦੇ ਪਰਸਪੈਕਟਿਵ ਨਾਲ ਦੇਖ ਰਹੇ ਹੋ ਕਿ ਅੱਜ ਵੀ ਚਾਈਨਾ ਜਿੰਨਾ ਵੀ ਦੁਨੀਆ ਦਾ ਗਲੋਬਲਾਈਜ਼ਡ ਕੰਟਰੀ ਬਣ ਗਿਆ ਵਾ, ਲੇਕਿਨ ਅਮਰੀਕਾ ਬਰਦਾਸ਼ਤ ਨਹੀਂ ਕਰਦਾ ਕਿ ਕੋਲੰਬੀਆ, ਠੀਕ ਹੈ, ਬ੍ਰਾਜ਼ੀਲ ਜਾਂ ਲੈਟਿਨ ਅਮਰੀਕਾ ਚਾਈਨਾ ਦੇ ਬੜੇ ਮਫਾਦਾਤ ਨੇ, ਲੇਕਿਨ ਮਿਲੀਟਰੀਲੀ ਚਾਈਨਾ ਨੂੰ ਫਾਇਦਾ ਮਿਲ ਜਾਵੇ, ਇਕਨੋਮਿਕਲੀ ਜ਼ਿਆਦਾ ਫਾਇਦਾ ਮਿਲ ਜਾਏ, ਸਟ੍ਰੈਟੇਜਿਕਲੀ ਜ਼ਿਆਦਾ ਫਾਇਦਾ ਹੋਏ, ਨਹੀਂ। ਤਾਂ ਹੁਣ ਇਹਦਾ ਮਤਲਬ ਇਹ ਵਾ ਕਿ ਜਿਹੜਾ ਅਮਰੀਕਾ ਨੇ ਡਾਇਰੈਕਟ ਚਾਈਨਾ ਨੂੰ ਕਿਹਾ ਉਹਦੇ ਤੇ ਚਾਈਨਾ ਦਾ ਜ਼ਾਹਰੀ ਬਾਤ ਹੈ ਇੰਟਰਸਟ ਆ ਕਿ ਉਹਦੀ એનર્ਜੀ ਆਉਂਦੀ ਹੈ 40% ਤੱਕ ਗਲਫ ਤੋਂ। ਔਰ ਦੂਸਰੀ ਠੀਕ ਹੈ ਚਾਈਨਾ ਤੇ ਕੋਈ ਐਗਰੀਮੈਂਟ ਨਹੀਂ ਹੈ ਔਰ ਚਾਈਨਾ ਨੇ ਦੁਨੀਆ ਦੇ ਮਮਾਲਿਕ ਦੇ ਨਾਲ ਐਗਰੀਮੈਂਟ ਕੀਤੇ ਵੀ ਨਹੀਂ, ਸਿਰਫ ਇਹ ਦੱਸਣ ਵਾਸਤੇ ਕਿ ਜਦੋਂ ਦੋ ਮਮਾਲਿਕ ਪ੍ਰੋਬਲਮ ਚਾਹੁੰਦੇ ਨੇ ਤੇ ਐਗਰੀਮੈਂਟ ਹੈਲਪ ਨਹੀਂ ਕਰਦੇ, ਦੋ ਮਮਾਲਿਕ ਦੀ ਬਾਹਮੀ ਅੰਡਰਸਟੈਂਡਿੰਗ ਹੈਲਪ ਕਰਦੀ ਹੈ। ਸਹੀ, ਪਾਕਿਸਤਾਨ ਚਾਈਨਾ ਸਟ੍ਰੈਟੇਜਿਕ ਪਾਰਟਨਰ ਨੇ, ਅੱਜ ਤੱਕ ਕੋਈ ਐਗਰੀਮੈਂਟ ਸਾਈਨ ਨਹੀਂ ਕੀਤਾ ਦੋਵਾਂ ਨੇ, ਠੀਕ ਹੈ। ਤੇ ਲਿਹਾਜ਼ਾ ਇਹ ਵਾ ਕਿ ਐਗਰੀਮੈਂਟ ਜ਼ਰੂਰੀ ਨਹੀਂ ਹੁੰਦੇ ਚਾਈਨਾ ਦੇ ਕੇਸ ਦੇ ਵਿੱਚ। ਦੂਸਰੀ ਗੱਲ ਹੈ ਕਿ ਡੈਫੀਨੇਟਲੀ ਮੈਂ ਇਸ ਚੀਜ਼ ਨੂੰ ਅਜ਼ਿਊਮ ਕਰਦਾ ਵਾਂ ਕਿ ਈਰਾਨ ਨੂੰ ਮਦਦ ਮਿਲੀ ਹੋਏਗੀ, ਰਸ਼ੀਆ ਨੇ ਡੈਫੀਨੇਟਲੀ ਮਦਦ ਦਿੱਤੀ ਹੋਏਗੀ, ਕਿਉਂਕਿ ਮੈਂ ਇਹ ਸਮਝਦਾ ਕਿ ਈਰਾਨ ਦੀ ਜਿਹੜੀ ਐਕੂਰੇਸੀ ਹੈਗੀ ਆ ਅਮਰੀਕਾ ਦੇ ਖੜੇ ਜਹਾਜ਼ ਤਬਾਹ ਕਰਤੇ ਇਹਦੀ ਐਕੂਰੇਸੀ ਦੇ ਨਾਲ। ਤਾਰੀਖ 'ਚ ਮੈਂ ਰੀਸੈਂਟਲੀ ਜਦੋਂ ਦਾ ਪੈਦਾ ਹੋਇਆ ਮੈਂ ਤਾਂ ਅਮਰੀਕਾ ਦੇ ਜਹਾਜ਼ ਮੈਂ ਤਬਾਹ ਹੁੰਦੇ ਵੇਖੇ ਹੀ ਨਹੀਂ ਗਏ। ਕਿੱਡਾ ਟੈਕਨੋਲੋਜੀਕਲ ਏਰਾ ਆ ਗਿਆ ਵਾ ਕਿ ਈਰਾਨ ਜੈਸਾ ਮੁਲਕ ਜਿਹਨੂੰ ਕਹਿੰਦੇ ਨੇ ਕਿ ਅਸੀਂ ਸਭ ਕੁਝ ਉਡਾਤਾ। ਦੂਸਰੀ ਗੱਲ ਆਉਂਦੀ ਹੈ ਹੁਣ ਰਸ਼ੀਆ ਐਂਡ ਅਦਰਸ, ਠੀਕ ਹੈ। ਰਸ਼ੀਆ ਨੂੰ ਅਮਰੀਕਾ ਨੇ ਤਬਾਹ ਬਰਬਾਦ ਕਰ ਛੱਡਿਆ, ਉਹ ਜੰਗ ਪ੍ਰੋਲੋਂਗ ਕਰਕੇ ਯੂਕਰੇਨ ਨੂੰ ਹਥਿਆਰ ਦੇ ਕੇ, ਯੂਕਰੇਨ ਨੂੰ ਸਪੋਰਟ ਦੇ ਕੇ, ਫਾਈਨੈਂਸ਼ੀਅਲ ਹੈਲਪ ਦੇ ਕੇ, ਪੂਰੇ ਯੂਰਪ ਨੂੰ ਡਰਾ ਕੇ ਕਿ ਅਗਰ ਯੂਕਰੇਨ ਰਸ਼ੀਆ ਦੇ ਹੱਥ ਚਲਾ ਗਿਆ ਤੇ ਅਗਲੀ ਵਾਰੀ ਦੂਸਰੇ ਯੂਰਪੀਅਨ ਮਮਾਲਿਕ ਦੀ ਹੈ, ਠੀਕ ਹੈ। ਹੁਣ ਆ ਜਾਂਦੇ ਨੇ ਯੂਰਪੀਅਨ ਮਮਾਲਿਕ ਜਿਹੜੇ ਨੇਟੋ ਜਾਂ ਅਮਰੀਕਾ ਦੇ ਨਾਲ ਜਿਹੜੇ ਇਤਿਹਾਦੀ ਰਹੇ ਨੇ, ਉਹ ਵੀ ਅਮਰੀਕਾ ਦੇ ਨਾਲ ਨਹੀਂ ਖੜੇ। ਕਿਸੇ ਨੇ ਕਿਹਾ ਕਿ ਤੁਸੀਂ ਜਾ ਕੇ ਹਾਰਮੁਜ਼ ਨੂੰ ਕਾਬੂ ਕਰੋ, ਅਸੀਂ ਤੁਹਾਨੂੰ ਆ ਰਹੇ ਹਾਂ। ਇਹਦੀ ਇੱਕ ਮਿਸਾਲ ਮੈਂ ਦਿੰਦਾ ਵਾ ਸਵਿਸ ਕੈਨਾਲ ਦੀ, ਠੀਕ ਹੈ। ਸਵਿਸ ਕੈਨਾਲ ਦੇ ਉੱਤੇ ਅਮਰੀਕਾ ਨੇ ਭੱਜ ਕੇ, ਬਿਲਕੁਲ ਇਹੀ ਕੇਸ ਸੀਗਾ, ਸਿਮਿਲਰ ਕੇਸ ਸੀਗਾ, ਦੌੜ ਕੇ ਜਾ ਕੇ ਬ੍ਰਿਟਨ ਨੇ, ਫਰਾਂਸ ਨੇ, ਅਮਰੀਕਾ ਨੇ ਰਲ ਕੇ ਕਬਜ਼ਾ ਕੀਤਾ। ਕਹਿੰਦੇ ਕਿ ਇਹ ਕਿਸੇ ਦੇ ਹੱਥ ਨਹੀਂ ਜਾਣਾ ਚਾਹੀਦਾ ਕਿਉਂਕਿ ਗ੍ਰੇਟ ਪਾਵਰਸ ਦਾ ਇੰਟਰਸਟ ਬੜਾ ਸੁਪਰੀਮ ਆ, ਕਿਉਂਕਿ ਅਗਰ ਇਹਨੂੰ ਕਿਸੇ ਨੇ ਕੰਟਰੋਲ ਕਰ ਲਿਆ ਤੇ ਗ੍ਰੇਟ ਪਾਵਰਸ ਨਹੀਂ ਰਹਿਣਗੀਆਂ। ਅਮਰੀਕਾ ਦੀ ਤਮਾਮ ਇੰਟਾਇਰ ਇੰਡਸਟਰੀ, ਅਮਰੀਕਾ ਦੀ ਹੈਵੀ ਮਕੈਨੀਕਲ ਕੰਪਲੈਕਸਿਸ ਸਾਰੇ ਦੇ ਸਾਰੇ એનર્ਜੀ ਤੇ ਚੱਲ ਰਹੇ ਨੇ, ਬ੍ਰਿਟਨ ਐਂਡ ਫਰਾਂਸ ਐਂਡ ਅਦਰਸ। ਤਾਂ ਮੈਂ ਹੁਣ ਇਹ ਕਹਾਂਗਾ ਜਿਹੜੀ ਇਹ ਥ੍ਰੈਟ ਦਿੱਤੀ ਹੈ ਡੋਨਲਡ ਟਰੰਪ ਨੇ, ਇੰਨਾ
ਇੱਕ ਵਾਰੀ ਇਮੇਜਿਨ ਤੇ ਕਰੋ ਕਿ ਅਮਰੀਕੀ ਫੌਜ ਜਾ ਕੇ ਕਬਜ਼ਾ ਕਰਨ, ਉਹ ਤੇ ਚਾਈਨਾ ਰਿਐਕਟ ਨਾ ਕਰੇ, ਹੋ ਹੀ ਨਹੀਂ ਸਕਦਾ। ਉਹ ਤੇ ਰਸ਼ੀਆ ਰਿਐਕਟ ਨਾ ਕਰੇ, ਹੋ ਹੀ ਨਹੀਂ ਸਕਦਾ। ਹੁਣ ਇਹ ਵੀ ਨਹੀਂ ਹੋ ਸਕਦਾ ਕਿ ਅਮਰੀਕਾ ਨੂੰ ਅੰਨ੍ਹੇਵਾਹੀ ਸਪੋਰਟ ਕਰੀ ਜਾਣ ਜਿਹੜੇ ਯੂਰਪੀਅਨ ਮਮਾਲਿਕ ਹਨ, ਨਹੀਂ। ਹੁਣ ਇਹਦਾ ਮਤਲਬ ਹੈ ਅਮਰੀਕਾ ਕੱਲਾ ਆਏਗਾ, ਈਰਾਨ ਉਹਨੂੰ ਟਾਰਗੇਟ ਕਰੇਗਾ, ਜ਼ਾਰੀ ਬਾਤ ਹੈ ਆਪ ਨੂੰ ਟਾਰਗੇਟ ਬਣਵਾਣਾ ਉਹਨਾਂ ਨੇ ਇੱਥੇ ਆ ਕੇ, ਤੇ ਸਹੀ। ਉਹ ਫਿਰ ਐਵੇਂ ਹੀ ਹੋਏਗਾ, ਦੁਬਾਰਾ ਇੱਕ ਉਕਤਾ ਕੇ ਕਹਿਣਗੇ ਬਹੁਤਾ ਨੁਕਸਾਨ ਇਹਨਾਂ ਦਾ ਹੋ ਗਿਆ, ਕੁਝ ਉਹਨਾਂ ਦਾ ਹੋ ਗਿਆ। ਐਵੇਂ ਹੀ ਹੋਣਾ ਕਿ ਦੁਬਾਰਾ ਤੇ ਟੇਬਲ ਤੇ ਜੀ ਬਵਾਂਗੇ ਤੇ ਗੱਲ ਹੋਏਗੀ। ਦੁਨੀਆ ਦੀ ਜਿੰਨੀਆਂ ਵੀ ਜੰਗਾਂ ਨੇ ਨਾ, ਉਹ ਐਗਰੀਮੈਂਟਸ ਦੇ ਨਾਲ ਹੀ ਹੱਲ ਹੋਈਆਂ ਨੇ। ਉਹ ਜੰਗਾਂ ਮਾਰ ਕੇ ਐਵੇਂ ਨਹੀਂ ਹੋਇਆ ਕਿ ਮਾਰ ਕੇ ਦੂਸਰੇ ਨੂੰ ਕੋਈ ਜਨਾਬ, ਉਹ ਹੋਣਾ ਹੁੰਦਾ ਤੇ ਇਰਾਕ ਵੀ ਹੋ ਜਾਂਦਾ ਤੇ ਅਫਗਾਨਿਸਤਾਨ ਵੀ ਹੋ ਜਾਂਦਾ। ਔਰ ਅਫਗਾਨਿਸਤਾਨ ਦੁਬਾਰਾ ਉਹ ਲੋਕ ਆ ਗਏ ਨੇ ਜਿਨ੍ਹਾਂ ਦੇ ਖਿਲਾਫ ਜੰਗਾਂ ਲੜ ਠੀਕ ਕੇ ਹੈ। ਪਤਾ ਨਹੀਂ ਟ੍ਰਿਲੀਅਨਸ ਆਫ ਡਾਲਰ ਲਗਾ ਕੇ ਚਲੇ ਗਏ ਨੇ, ਠੀਕ ਹੈ ਨਾ। ਤੇ ਮੇਰਾ ਆਪਣਾ ਖਿਆਲ ਹੈ ਕਿ ਈਰਾਨ ਦੇ ਉੱਤੇ ਅਗਰ ਉਹ ਕਬਜ਼ਾ ਕਰਨ ਆਉਂਦੇ ਨੇ ਹਾਰਮੂਜ਼ ਤੇ ਰਸ਼ੀਆ ਤੇ ਚਾਈਨਾ ਦਾ ਬੜਾ ਵਾਜ਼ੇ ਮੌਕਫ ਹੈ ਔਰ ਤੇ, ਕਿਉਂਕਿ ਉਹ ਦੁਨੀਆ ਦੇ ਅਗਰ ਇੰਟਰਨੈਸ਼ਨਲ ਸਹੀ। ਲਾਅ ਬੈਨ ਅਲ-ਅਕਵਾਮੀ ਕਾਨੂੰਨ ਨੂੰ ਵੀ ਦੇਖੋ ਤੇ ਦੁਨੀਆ ਦਾ ਕੋਈ ਵੀ ਮੁਲਕ ਉਹ ਕੋਈ ਇਖਤਿਆਰ ਨਹੀਂ ਹੈ ਅਗਰ ਕੋਈ ਤਾਕਤ ਹੈ ਜਾ ਕੇ ਕਿਸੇ ਦੂਸਰੇ ਮੁਲਕ ਤੇ ਕਬਜ਼ਾ ਕਰ ਲਵੇ। ਐਵੇਂ ਹੁੰਦਾ ਤੇ ਅੱਜ ਸਿਰਫ ਦੁਨੀਆ ਤੇ ਛੋਟੀਆਂ ਤਾਕਤਾਂ ਹੁੰਦੀਆਂ ਹੀ ਨਾ, ਬੜੀਆਂ ਤਾਕਤਾਂ ਦੇ ਕਬਜ਼ੇ ਹੋਣੇ ਸੀਗੇ। ਤੇ ਲਿਹਾਜ਼ਾ ਅੱਜ ਵੀ ਦੁਨੀਆ 'ਚ ਉਹ ਤਾਕਤਾਂ ਨੇ ਜਿਹੜੀਆਂ ਆਪਣੇ ਜ਼ਮੀਰ ਦੀ ਆਵਾਜ਼ ਸੁਣਦੀਆਂ ਨੇ, ਕੌਂਸ਼ੀਅੰਸ ਦੀ ਆਵਾਜ਼ ਸੁਣਦੀਆਂ ਨੇ, ਜਾਂ ਜੀ ਇੰਟਰਨੈਸ਼ਨਲ ਜਾਂ ਬੈਨ ਅਲ-ਅਕਵਾਮੀ ਕਾਨੂੰਨ ਦੀ ਗੱਲ ਸੁਣਦੀਆਂ ਤੇ ਸਮਝਦੀਆਂ ਨੇ। ਡਾਕਟਰ ਸਾਹਿਬ, ਆਖਿਰ 'ਚ ਇਹ ਦੱਸ ਦਿਓ, ਤਿੰਨ ਨੁਕਾਤ ਜਿਹੜਾ ਹੈ ਉਹਨਾਂ ਦੇ ਹਵਾਲੇ ਨਾਲ ਕਿਹਾ ਜਾ ਰਿਹਾ ਕਿ ਡੈਡਲਾਕ ਦੀ ਜਿਹੜੀ ਸਭ ਤੋਂ ਵੱਡੀ ਵਜ੍ਹਾ ਹੈ ਉਹ ਇਹ ਤਿੰਨ ਨੁਕਾਤ ਸਨ। ਪਹਿਲਾ ਕਿਹਾ ਜਾ ਰਿਹਾ ਹੈ ਕਿ ਇੱਕ ਤੇ ਯੂਰੇਨੀਅਮ ਦੀ ਅਫਜ਼ੂਦਗੀ, ਜਿਹੜਾ ਈਰਾਨ ਨੂੰ ਉਹ ਕਿਹਾ ਜਾ ਰਿਹਾ ਹੈ ਕਿ ਜੀ ਤੁਸੀਂ ਖਤਮ ਕਰ ਦਿਓ, ਬੰਦ ਕਰ ਦਿਓ ਇਹ ਸਾਰਾ ਮਾਮਲਾ। ਦੂਜਾ ਆਪਣਾ ਹੁਰਮਜ਼ ਦੀ ਬੰਦਿਸ਼ ਦੇ ਹਵਾਲੇ ਨਾਲ ਉਹ ਕੰਟਰੋਲ ਦਾ ਮਾਮਲਾ ਹੈ, ਉਹਦੇ ਉੱਤੇ ਮਸਲਾ ਹੋਇਆ। ਔਰ ਤੀਜਾ ਇਹ ਦੱਸਿਆ ਜਾ ਰਿਹਾ ਕਿ ਜਿਹੜੇ ਈਰਾਨ ਦੇ ਐਸੈਟਸ ਨੇ ਜਿਨ੍ਹਾਂ ਨੂੰ ਅਮਰੀਕਾ ਨੇ ਜਿਹੜਾ ਹੈ ਉਹ ਫਰੀਜ਼ ਕੀਤਾ ਹੋਇਆ, ਉਹਦੇ ਹਵਾਲੇ ਨਾਲ ਜਿਹੜਾ ਮੁਤਾਲਬਾ ਕੀਤਾ ਗਿਆ ਈਰਾਨ ਦੀ ਤਰਫ ਕੋਲ ਕਿ ਉਹ ਐਸੈਟਸ ਸਾਡੇ ਬਹਾਲ ਕੀਤੇ ਜਾਣ। ਕਿ ਨਜ਼ਰ ਆ ਰਿਹਾ ਹੈ ਦੋਵਾਂ ਤਰਫ ਕੋਲ ਜਿਹੜੇ ਨੁਕਾਤ ਨੇ ਬੜੇ ਸਖਤ ਨੇ ਔਰ ਉਹਦੇ ਤੇ ਬੜੀ ਸਖਤੀ ਵੀ ਦਿਖਾਈ ਜਾ ਰਹੀ ਹੈ। ਕੋਈ ਪੇਸ਼ਰਫਤ ਹੋ ਸकेगी ਇਹਨਾਂ ਸਾਰੇ ਮਾਮਲਾਤ ਤੇ? ਸ਼ਾਹ ਸਾਹਿਬ, ਇੱਕ ਤੇ ਮੁੰਜਮਦ ਅਸਾਸਿਆਂ ਤੇ ਗੱਲ ਬਣ ਸਕਦੀ ਹੈ, ਕਿਉਂਕਿ ਉਹ ਦੇਖਿਆ ਜਾਵੇ ਤੇ ਮੈਂ ਇਹ ਸਮਝਦਾ ਜਿਹੜੇ ਜੀ ਮੁਜ਼ਾਕਰਾਤ ਹੋਏ ਨੇ ਉਹਨਾਂ ਮੁਜ਼ਾਕਰਾਤ ਨੂੰ ਵੀ ਮੱਦੇਨਜ਼ਰ ਰੱਖਿਆ ਜਾਵੇ ਤੇ ਜਿਹੜੀ ਅਮਰੀਕੀ ਨਾਇਬ ਸਦਰ ਦੀ ਪ੍ਰੈਸ ਕਾਨਫਰੰਸ ਅੱਜ ਜਾਣ ਤੋਂ ਪਹਿਲੇ ਉਹਨਾਂ ਨੇ ਇਹੀ ਕਿਹਾ ਕਿ ਈਰਾਨ ਦੀਆਂ ਅਮਰੀਕਾ ਦੀਆਂ ਰੈੱਡ ਲਾਈਨਸ ਸਾਹਮਣੇ ਨੇ, ਉਹ ਅਸੀਂ ਨਹੀਂ ਕਰ ਸਕਦੇ। ਔਰ ਉਹਨਾਂ ਨੇ ਜ਼ਿਕਰ ਕੀਤਾ ਯੂਰੇਨੀਅਮ ਦੀ ਅਫਜ਼ੂਦਗੀ ਦਾ, ਉਹਨਾਂ ਨੇ ਐਸਾ ਜ਼ਿਕਰ ਨਹੀਂ ਕੀਤਾ। ਲੇਕਿਨ ਜਦੋਂ ਮੁਜ਼ਾਕਰਾਤ ਜਾਰੀ ਸਨ ਉਸ ਟਾਈਮ ਸਹੀ। ਬਹੁਤ ਸਾਰੀਆਂ ਜਿਹੜੇ ਸਹਾਫੀ ਜਾਂ ਦੁਨੀਆ ਦੇ ਮੀਡੀਆ ਚੈਨਲ ਜਿਹੜੇ ਨੇ ਨੈਸ਼ਨਲ ਤੇ ਇੰਟਰਨੈਸ਼ਨਲ, ਉਹ ਇਹੀ ਕਹਿ ਰਹੇ ਸਨ ਕਿ ਮੁੰਜਮਦ ਅਸਾਸਿਆਂ ਦੇ ਜੀ ਉੱਤੇ ਗੱਲ ਹੋ ਗਈ ਹੈ ਕਿ ਉਹ ਕਰ ਸਕਦਾ ਅਮਰੀਕਾ। ਅੱਛਾ, ਹੁਣ ਜਿਹੜੀ ਆ ਜਾਂਦੀ ਈਰਾਨ ਦੀ ਗੱਲ ਹੈ, ਈਰਾਨ ਦੋ ਚੀਜ਼ਾਂ ਤੇ ਕਦੀ ਕੰਪਰੋਮਾਈਜ਼ ਨਹੀਂ ਕਰ ਸਕਦਾ। ਦੇਖੋ, ਇਹ ਵੀ ਹੋ ਸਕਦਾ ਕਿ ਈਰਾਨ ਜਿਹੜਾ ਨਾ ਉਹ ਟੋਲ ਟੈਕਸ ਦੀ ਬਜਾਏ ਸਿੰਪਲੀ ਇਹ ਠੀਕ ਕਹੇ ਹੈ। ਕਿ ਜਨਾਬ ਅਸੀਂ ਜੁਆਇੰਟ ਕੰਟਰੋਲ ਕਰ ਲੈਂਦੇ ਹਾਂ। ਜੁਆਇੰਟ ਕੰਟਰੋਲ ਕੀ ਹੋ ਸਕਦਾ ਵਾ ਕਿ ਉਹਦੇ 'ਚ ਦੋ ਕੰਟਰੀਜ਼ ਨੂੰ ਗਰੰਟੀ ਬਣਾ ਦਿੱਤੀ ਜਾਵੇ, ਨੂੰ ਰਸ਼ੀਆ ਨੂੰ ਤੇ ਚਾਈਨਾ ਨੂੰ, ਤੇ ਅਮਰੀਕਾ ਨੂੰ ਕਹੇ ਜਨਾਬ ਇਹ ਸਾਡਾ ਇਲਾਕਾ ਤੇ ਉਹ ਗਰੰਟਰ ਨੇ ਅਸੀਂ, ਤੇ ਅਸੀਂ ਇੱਥੇ ਜਿਹੜਾ ਨਾ ਸਹੀ। ਸਾਡੀ ਨੈਸ਼ਨਲ ਸਿਕਿਉਰਿਟੀ, ਕਿਉਂਕਿ ਨੈਸ਼ਨਲ ਸਿਕਿਉਰਿਟੀ ਤੇ ਹਰ ਕੰਮ ਕਰ ਸਕਦੇ ਹੋ ਤੁਸੀਂ, ਤੁਹਾਨੂੰ ਬੈਨ ਅਲ-ਅਕਵਾਮੀ ਕਾਨੂੰਨ ਵੀ ਇਜਾਜ਼ਤ ਦਿੰਦਾ ਵਾ। ਜਿਹੜਾ ਇਸਰਾਈਲ ਨੇ ਇਤਨਾ ਨੁਕਸਾਨ ਕੀਤਾ ਵਾ ਉਹ ਆਪਣੀ ਨੈਸ਼ਨਲ ਸਿਕਿਉਰਿਟੀ ਦਾ ਨਾਮ ਲੈ ਕੇ ਕਰਦੇ ਨੇ, ਜਨਾਬ ਸਾਡੀ ਨੈਸ਼ਨਲ ਸਿਕਿਉਰਿਟੀ ਨੂੰ ਖਤਰਾ ਵਾ। ਲਿਹਾਜ਼ਾ ਮੈਂ ਗੱਲ ਇੱਥੇ ਕਵਾਂਗਾ ਕਿ ਇੱਕ ਤੇ ਈਰਾਨ ਆਪਣੇ ਮਿਜ਼ਾਈਲ ਟੈਕਨੋਲੋਜੀ ਤੇ ਉਹਤੇ ਜੀ ਕੰਪਰੋਮਾਈਜ਼ ਨਹੀਂ ਕਰੇਗਾ ਕਿਉਂਕਿ ਉਹ ਉਹਦੀ ਬਕਾ ਦਾ ਮਸਲਾ ਵਾ। ਹੁਣ ਦੂਸਰਾ ਜਿਹੜਾ ਈਰਾਨ ਨੇ ਇੱਕ ਹੋਰ ਚੀਜ਼ ਸ਼ੁਰੂ ਕਰਤੀ ਹੈ ਉਹ ਹੈਗੀ ਆ ਯੂਰੇਨੀਅਮ ਦੀ ਐਨਰਿਚਮੈਂਟ ਜਾਂ ਯੂਰੇਨੀਅਮ ਦੀ ਅਫਜ਼ੂਦਗੀ। ਮੈਨੂੰ ਇਹ ਸੈਂਸ ਹੋ ਰਿਹਾ ਵਾ ਕਿ ਹੁਣ ਈਰਾਨ ਠੀਕ। ਦੀ ਕਿਆਦਤ ਜਿਹੜੀ ਆ ਉਹ ਇਸ ਚੀਜ਼ ਨੂੰ ਰਿਅਲਾਈਜ਼ ਕਰ ਗਈ ਆ ਕਿ ਜਨਾਬ ਜਦੋਂ ਤੱਕ ਨਿਊਕਲੀਅਰ ਵੈਪਨ ਨਹੀਂ ਬਣਾਉਂਦੇ ਇਸ ਚੀਜ਼ ਨੂੰ ਤੁਸੀਂ ਖਤਮ ਨਹੀਂ ਕਰ ਸਕਦੇ। ਇਜ਼ਰਾਈਲੀ ਜਾਰੀਅਤ ਜਿਹੜੀ 1948 ਤੋਂ ਸਹੀ। ਸ਼ੁਰੂ ਹੋਈ ਆ ਔਰ ਅੱਜ ਤੱਕ ਜਾਰੀ ਹੈ। ਮੈਂ ਕਹਿੰਦਾ ਕਿ ਇਹ ਜਿਹੜੇ ਹੁਣ ਗਜ਼ਾ ਦੇ 2 ਮਿਲੀਅਨ ਲੋਕ ਨੇ ਉਹਨਾਂ ਨੂੰ ਭੁੱਖਿਆਂ ਹੀ ਮਾਰ ਦਿੱਤਾ ਹੈ। ਇੰਨਾ ਜ਼ੁਲਮ ਜਿਹੜੀ ਅੱਜ ਦੀ ਤਾਰੀਖ ਹੈ ਉਹਦਾ ਬਦਤਰੀਨ ਜ਼ੁਲਮ ਜਿਹੜਾ ਇਸਰਾਈਲੀਆਂ ਨੇ ਕੀਤਾ ਹੁਣ ਲੈਬਨਾਨ ਤੇ ਜਾਰੀ ਹੈ, ਤੇ ਈਰਾਨ ਨੂੰ ਇਸ ਚੀਜ਼ ਦੀ ਸਮਝ ਆ ਗਈ ਹੈ। ਬਾਕੀ ਇਹ ਵਾ ਕਿ ਅਮਰੀਕਾ ਨੂੰ ਇੱਕ ਸਬਕ ਸਿੱਖਣਾ ਚਾਹੀਦਾ ਵਾ। ਇਹਨਾਂ ਨੇ ਬੜਾ ਜਲਦੀ ਦੇ ਨਾਲ ਜਾ ਕੇ ਕਿਆਦਤ ਨੂੰ ਅਟੈਕ ਕੀਤੇ ਨੇ। ਉਹ ਪੁਰਾਣੀ ਕਿਆਦਤ ਜਿਹੜੀ ਠੀਕ ਹੈ। ਸ਼ਹੀਦ ਹੋ ਗਈ ਆ, ਉਹਨਾਂ ਦਾ ਇੱਕ ਖਿਆਲ ਸੀਗਾ ਕਿ ਅਸੀਂ ਨਿਊਕਲੀਅਰ ਵੈਪਨ ਨਹੀਂ ਬਣਾਉਣੇ, ਔਰ ਉਹਦੀ ਵਜ੍ਹਾ ਤੋਂ ਈਰਾਨ ਨੇ IAEA ਇੰਟਰਨੈਸ਼ਨਲ ਐਟਮਿਕ ਐਨਰਜੀ ਏਜੰਸੀ ਦੇ ਨਾਲ ਤਾਵਨ ਕੀਤਾ, NPT ਦਾ ਮੈਂਬਰ ਬਣਿਆ ਗਿਆ। ਠੀਕ ਹੈ, ਤੇ ਮੈਂ ਇਹ ਸਮਝਦਾ ਤਾਂ ਉਹਨਾਂ ਨੂੰ ਸਮਝਦਾ ਤਾਂ ਉਸ ਕਿਆਦਤ ਤੇ ਇਹ ਫਰਕ ਪਿਆ ਕਿ ਇਹ ਜ਼ਿਆਦਾ ਸਖਤ ਆ ਗਏ ਨੇ। ਤੁਸੀਂ ਉਹਨਾਂ ਨੂੰ ਸ਼ਹੀਦ ਕੀਤਾ, ਹੋਰ ਸਖਤ ਲੋਕ ਮਿਲ ਗਏ ਨੇ, ਤੇ ਹੁਣ ਤੁਸੀਂ ਮੁਜ਼ਾਕਰਤ ਕਰਨੇ ਨੇ। ਇਸ ਚੀਜ਼ ਨੂੰ ਅਮਰੀਕਾ ਨੂੰ ਵੀ ਰਿਅਲਾਈਜ਼ ਕਰਨਾ ਚਾਹੀਦਾ ਕਿ ਟਾਰਗੇਟਿੰਗ ਦ ਲੀਡਰਸ਼ਿਪ ਆਫ ਐਨੀ ਅਦਰ ਕੰਟਰੀ ਇਜ਼ ਨਾਟ ਦ ਸੋਲੂਸ਼ਨ, ਦੈਟਸ ਅ ਬਿਗਰ ਪ੍ਰੋਬਲਮ। ਸਹੀ। ਤੇ ਇਹ ਤੇ ਹੁਣ ਇਹ ਗੱਲ ਖਤਮ ਕਰਾਂਗਾ ਕਿ ਲੈਸਨ ਦੋਨਾਂ ਸਾਈਡਾਂ ਤੇ ਆ। ਈਰਾਨ ਨੂੰ ਚਾਹੀਦਾ ਵਾ ਕਿ ਜੰਗ ਨੂੰ ਨਾ ਪ੍ਰੋਲੋਂਗ ਨਾ ਹੋਣ ਦੇਵੇ, ਔਰ ਈਰਾਨ ਕੋਸ਼ਿਸ਼ ਵੀ ਕਰ ਰਿਹਾ ਵਾ। ਅਮਰੀਕਾ ਨੂੰ ਚਾਹੀਦਾ ਵਾ ਕਿ ਅਗਰ ਉਹਨਾਂ ਨੂੰ ਆਨਰੇਬਲ ਐਗਜ਼ਿਟ ਚਾਹੀਦਾ ਤੇ ਬੈਸਟ ਟਾਈਮ ਹੈ, ਦੁਬਾਰਾ ਜੰਗ ਕਰਕੇ ਦੁਬਾਰਾ ਟੇਬਲ ਤੇ ਆਣਗੇ
ਪੂਰੀ ਦੁਨੀਆ ਨੂੰ ਪਤਾ ਲੱਗ ਜਾਏਗਾ ਜਨਾਬ ਕਿ ਅਮਰੀਕਾ ਇਸ ਜੰਗ ਦੇ ਵਿੱਚ ਹਲੇ ਤੱਕ, ਪੂਰੀ ਜੀ ਦੁਨੀਆ ਜੀ ਕਹਿ ਰਹੀ ਹੈ, ਕਹਿੰਦੇ ਰਜੀਮ ਚੇਂਜ ਹੋਏਗਾ, ਨਹੀਂ ਹੋਇਆ। ਕਹਿੰਦੇ ਜਨਾਬ ਅਸੀਂ ਉਹਨਾਂ ਦੀ ਯੂਰੇਨੀਅਮ ਐਨਰਿਚਮੈਂਟ ਖੋ ਕੇ ਲਿਆਵਾਂਗੇ, ਚੁੱਕ ਕੇ ਲਿਆਵਾਂਗੇ, ਜੀ ਨਹੀਂ ਲਿਆ ਸਕੇ। ਤੀਸਰਾ ਕਹਿ ਰਹੇ ਸੀ ਕਿ ਜਨਾਬ ਮਿਜ਼ਾਈਲ ਟੈਕਨੋਲੋਜੀ ਉਹਨਾਂ ਦੀ ਅਸੀਂ। ਚੌਥਾ ਕਹਿ ਰਹੇ ਹਾਰਮੂਜ਼ ਖੁਲਵਾ ਦੇਂਗੇ, ਉਹ ਵੀ ਨਹੀਂ ਖੁਲਵਾ ਸਕੇ। ਤੁਸੀਂ ਗਿਣਦੇ ਤੋਂ ਜਿਹੜੇ ਪੋਲੀਟਿਕੋ ਮਿਲਟਰੀ ਆਬਜੈਕਟਿਵ ਨੇ ਨਹੀਂ ਅਚੀਵ ਕਰ ਸਕਿਆ ਅਮਰੀਕਾ। ਲਿਹਾਜ਼ਾ ਵਨਸ ਅਗੇਨ ਜਿਹੜੀ ਓਪਰਚੁਨਿਟੀ ਪਾਕਿਸਤਾਨ ਨੇ ਦਿੱਤੀ ਹੈ ਦੋਨਾਂ ਪਾਰਟੀਆਂ ਨੂੰ, ਮੈਂ ਫਿਰ ਕਹਾਂਗਾ ਕਿ ਉਹ ਦੁਬਾਰਾ ਅਗਰ ਅਵੇਲ ਕਰਨਾ ਚਾਹਣ ਤੇ ਕਰਨ, ਠੀਕ ਤੇ ਮਸਲੇ ਦਾ ਹੱਲ ਮੁਜ਼ਾਕਰਾਤ ਚੋਂ ਨਿਕਲੇਗਾ।